ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਸੀਂ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ ਜੀ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜੇ ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਨਸ਼ਿਆਂ ਦੀ, ਕਿ ਜਿਹੜੇ ਨਸ਼ੇ ਆ ਬਹੁਤ ਜ਼ਿਆਦਾ ਆ ਤੇ ਨਸ਼ਿਆਂ ਦੇ ਖਾਤਮੇ ਲਈ ਟਾਸਕ ਫੋਰਸ ਬਣੇਗੀ। ਜੀ ਇਹ ਮੁੱਦਾ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਪੱਕਿਆ ਸੀਗਾ ਜੀ ਡਿਊਰਿੰਗ ਇਲੈਕਸ਼ਨ, ਔਰ ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਕਿ 4 ਹਫ਼ਤਿਆਂ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਉਹ ਜਿਹੜਾ ਜੀ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਗੇ, ਇਹਦੀ ਸਪਲਾਈ ਲਾਈਨ ਤੋੜ ਕੇ। ਨਵੀਂ ਸਰਕਾਰ ਜਿਹੜੀ ਜੀ ਉਹ ਬਣਦਿਆਂ ਸਾਰ ਜਿਹੜਾ ਇਸ ਵੇਲੇ DGP ਨੇ ਸੁਰੇਸ਼ ਅਰੋੜਾ ਹੋਰੀ, ਉਹਨਾਂ ਦੇ ਨਾਲ ਇੱਕ ਜਿਹੜੀ ਇਹਦੀ ਮੀਟਿੰਗ ਉਹਨਾਂ ਨੇ ਕੀਤੀ ਆ, ਔਰ ਇਹ ਕਿਹਾ ਗਿਆ ਜੀ ਕਿ ਇਹ ਟਾਸਕ ਫੋਰਸ ਇੱਕ ਨਵੀਂ ਬਣਾਈ ਗਈ ਆ। ਇਹਦੇ ਸੰਬੰਧੀ ਜਿਹੜਾ ਨੋਟੀਫਿਕੇਸ਼ਨ ਆ ਆਉਂਦੇ ਦਿਨਾਂ ਦੇ ਦੌਰਾਨ ਜਾਰੀ ਹੋ ਜਾਊਗਾ। ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਇਹ ਟਾਸਕ ਫੋਰਸ ਜਿਹੜੀ ਹੈ ਜੀ ਇਹ ਡਾਇਰੈਕਟ ਹੋਊਗੀ DGP ਤੇ ਜਿਹੜੇ ਦੀ ਮੁੱਖ ਮੰਤਰੀ ਉਹਨਾਂ ਦੇ ਅੰਦਰ। ਇਹਦੇ ਵਿੱਚ ਜਿਹੜੇ ਆਫੀਸਰ ਲਾਏ ਜਾਣਗੇ ਉਹਨਾਂ ਦਾ ਤਬਾਦਲਾ ਨਹੀਂ ਕੀਤਾ ਜਾ ਸਕੂਗਾ DGP ਹੋਰਾਂ ਦੇ ਦਖਲ ਤੋਂ ਬਿਨਾਂ ਜਾਂ ਜਿਹੜੇ ਦੀ ਉਹ ਮੁੱਖ ਮੰਤਰੀ ਹੋਰਾਂ ਦੇ ਦਖਲ ਤੋਂ ਬਿਨਾਂ। ਇਹ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਜੀ ਇਹ ਤੁਰੰਤ ਜਿਹੜਾ ਕੰਮ ਕਰਨਾ ਸ਼ੁਰੂ ਕਰ ਦੇਊਗੀ। ਇਹ ਸਮਝਿਆ ਜਾ ਰਿਹਾ ਕਿ ਜਿਹੜੀ ਮੀਟਿੰਗ 18 ਮਾਰਚ ਨੂੰ ਜਿਹੜੀ ਭਲਕੇ ਹੋਣ ਜਾ ਰਹੀ ਹੈ, ਪਹਿਲੀ ਮੀਟਿੰਗ ਜਿਹੜੀ ਨਵੀਂ ਬਣੀ ਸਰਕਾਰ ਦੀ, ਉਹਦੇ ਵਿੱਚ ਇਹਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਤੁਰੰਤ ਇਹਦੇ ਉੱਤੇ ਕੰਮ ਜਿਹੜਾ ਜੀ ਉਹ ਕਰਨਾ ਸ਼ੁਰੂ ਕਰ ਦਿੱਤਾ ਜਾਊਗਾ। ਕਿਹੜੇ ਕਿਹੜੇ ਇਹਦੇ ਵਿੱਚ ਆਫੀਸਰ ਹੋਣਗੇ, ਇਹਦੇ ਸੰਬੰਧੀ ਜਿਹੜਾ ਜੀ ਫ੍ਰੀ ਹੈਂਡ ਦਿੱਤਾ ਗਿਆ ਹਾਲ ਦੀ ਘੜੀ DGP ਹੋਰਾਂ ਨੂੰ ਕਿ ਜਿਹੜੇ ਆਫੀਸਰ ਨੇ ਇਹਦੇ ਵਿੱਚ ਲਾਏ ਜਾਣ। ਕਿਸ ਰੈਂਕ ਦੇ ਆਫੀਸਰ ਹੋਣਗੇ, ਡਿਸਟ੍ਰਿਕਟ ਵਾਈਜ਼ ਹੋਣਗੇ, ਪੰਜਾਬ ਲੈਵਲ ਦੇ ਉੱਤੇ ਹੋਣਗੇ, ਇਹਦਾ ਸਾਰਾ ਕੁਝ ਜਿਹੜਾ ਜੀ ਉਹ ਖਾਕਾ ਤਿਆਰ ਕਰਕੇ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਕਰਨਗੇ। ਬਾਕੀ ਨਿਰਭਰ ਕਰੂਗਾ ਜੀ ਇਸ ਗੱਲ ਦੇ ਉੱਤੇ, ਦੇਖਦੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਇਹ ਟਾਸਕ ਫੋਰਸ ਜਿਹੜੀ ਹੈ ਉਹ ਕੰਮ ਕਰਦੀ ਹੈ ਔਰ ਕਿੰਨੀ ਸਕਸੈਸਫੁਲ ਹੁੰਦੀ ਹੈ। ਕਿਉਂਕਿ ਇੱਕ ਗੱਲ ਤੋਂ ਤਾਂ ਸਾਰੇ ਜਾਣੂ ਨੇ ਕਿ ਇਹ ਚੇਨ ਬਹੁਤ ਵੱਡੀ ਹੈ ਜੀ। ਇਹ ਤੋੜਨੀ ਇਹ ਨਹੀਂ ਹੈ ਕਿ ਅਸੰਭਵ ਹੈ, ਇੰਪੋਸੀਬਲ ਤਾਂ ਨਹੀਂ ਹੈਗਾ, ਪੋਸੀਬਲ ਤਾਂ ਹੈਗਾ, ਪਰ ਐਡੀ ਸੌਖੀ ਨਹੀਂ ਗੀ ਸ਼ਾਇਦ ਜੀ। ਦੇਖਣਾ ਪਊਗਾ ਕਿ ਉਹਨਾਂ ਨੂੰ ਅੰਦਰ ਕਰ ਸਕਦੇ ਕਿ ਨਹੀਂ ਜਿਹੜੇ ਸਪਲਾਇਰ ਆ। ਤੇ ਅੱਗੇ ਆਪਾਂ ਸਹੁੰ ਚੁੱਕ ਸਮਾਗਮ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਅਰੂਸਾ ਆਲਮ ਉਹ ਖਿੱਚ ਦਾ ਕੇਂਦਰ ਬਣੀ ਰਹੀ। ਬਿਲਕੁਲ ਜੀ। ਐਕਚੁਅਲੀ ਜਿਹੜੇ ਇੱਥੇ ਸਹੁੰ ਚੁੱਕ ਸਮਾਗਮ ਦੇ ਵਿੱਚ ਜਿੰਨੇ ਮਹਿਮਾਨ ਪਹੁੰਚੇ ਹੋਏ ਸੀਗੇ ਤਾਂ ਉਹਨਾਂ ਦੇ ਵਿੱਚ ਜਿਹੜੀ ਮੇਨ ਅਟਰੈਕਸ਼ਨ ਸੀਗੀ ਜੀ, ਜਿਵੇਂ ਉਹਦੇ ਵਿੱਚ ਅਰੂਸਾ ਆਲਮ ਤੇ ਦੂਸਰੇ ਨੰਬਰ ਦੇ ਉੱਤੇ ਰਾਹੁਲ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਦੀ ਉਹ ਰਹੇ। ਸਭ ਤੋਂ ਵੱਧ ਜਿਹੜੀਆਂ ਸੈਲਫੀਆਂ ਸੀਗੀਆਂ ਉਹ ਅਰੂਸਾ ਆਲਮ ਦੇ ਨਾਲ ਜਿਹੜੀਆਂ ਉਹ ਲੋਕਾਂ ਨੇ ਖਿਚਵਾਈਆਂ। ਜਿਹੜੀ ਸਟੇਜ ਸੀ ਉਹਦੇ ਬਿਲਕੁਲ ਐਨ ਸਾਹਮਣੇ ਇੱਕ ਜਿਹੜੀ ਸਾਈਡ ਦੇ ਉੱਤੇ ਪਹਿਲੀ ਰੋਅ ਦੇ ਵਿੱਚ ਅਰੂਸਾ ਆਲਮ ਹੋਰੀ ਬੈਠੇ ਸਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਜ਼ਦੀਕੀ ਮਿੱਤਰ ਨੇ, ਤੇ ਦੂਸਰੀ ਸਾਈਡ ਦੇ ਉੱਤੇ ਪਹਿਲੀ ਰੋਅ ਦੇ ਵਿੱਚ ਪਰਨੀਤ ਕੌਰ ਹੋਰੀ ਜਿਹੜੇ ਬੈਠੇ ਸਨ। ਥੋੜ੍ਹੀ ਜਿਹੀ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਜਿੰਨੇ ਵੀ ਇੱਥੇ ਮਹਿਮਾਨ ਆਉਂਦੇ ਰਹੇ ਕਾਂਗਰਸ ਦੇ ਜਿੱਤੇ ਹੋਏ ਜਾਂ ਦੂਜੇ, ਉਹ ਸਾਰੇ ਉਚੇਚੇ ਤੌਰ ਦੇ ਉੱਤੇ ਆਪਣੇ ਪਰਿਵਾਰ ਨੂੰ ਵੀ ਜਿਹੜਾ ਸੀ ਉਹ ਅਰੂਸਾ ਹੋਰਾਂ ਦੇ ਨਾਲ ਮਿਲਵਾਉਂਦੇ ਰਹੇ। ਸੋ ਇਹ ਅਟਰੈਕਸ਼ਨ ਜਿਹੜੀ ਸੀਗੀ ਜੀ ਉਹ ਬੜੀ ਬਣੀ ਰਹੀ, ਔਰ ਉਹਦੇ ਨਾਲ ਅਰੂਸਾ ਆਲਮ ਦੇ ਨਾਲ ਉਹਨਾਂ ਦੀ ਭੈਣ ਤੇ ਉਹਦੇ ਕੁਝ ਰਿਸ਼ਤੇਦਾਰ ਉਚੇਚੇ ਤੌਰ ਦੇ ਉੱਤੇ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਆਏ ਹੋਏ ਸਨ। ਅਰੂਸਾ ਆਲਮ ਹੋਰਾਂ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਜਿਹੜੇ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਚੰਗੀ ਸ਼ੁਰੂਆਤ ਜਿਹੜੀ ਹੋ ਸਕਦੀ ਹੈ। ਉਹਨਾਂ ਨੇ ਇਹ ਵੀ ਜਿਹੜਾ ਜੀ ਕਿਹਾ ਕਿ ਜਿੰਨੇ ਵਾਅਦੇ ਕੀਤੇ ਨੇ ਉਹ ਪੂਰੇ ਜ਼ਰੂਰ ਕਰਨਗੇ ਕੈਪਟਨ ਅਮਰਿੰਦਰ ਸਿੰਘ ਹੋਰੀ। ਕੁਝ ਗੱਲਾਂ ਜਿਹੜੀਆਂ ਜੀ ਹੋਰ ਜਿਹੜੀਆਂ ਅਜੀਬੋ ਗਰੀਬ ਜਿਹੀਆਂ ਹੋਈਆਂ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਸਨ, ਜਦੋਂ ਉਹਨਾਂ ਨੇ ਸਹੁੰ ਚੁੱਕੀ ਆ ਤਾਂ ਉਹ ਸਹੁੰ ਵੀ ਇੱਦਾਂ ਚੁੱਕਦੇ ਰਹੇ ਜੀ ਜਿਵੇਂ ਉਹ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ।
ਤੇ ਸਹੁੰ ਚੁੱਕ ਕੇ ਰਾਜਪਾਲ ਨੂੰ ਹੱਥ ਜਿਹੜਾ ਜੀ ਉਹ ਮਿਲਾਉਣਾ ਹੁੰਦਾ। ਰਾਜਪਾਲ ਹੱਥ ਕਰਕੇ ਖੜੇ ਰਹੇ ਤੇ ਉਹ ਕੋਲੋਂ ਦੀ ਲੰਘ ਗਏ ਤੇ ਬਾਅਦ ਦੇ ਵਿੱਚ ਜਿਹੜੇ ਸੈਕਟਰੀ ਸੀਗੇ ਰਾਜਪਾਲ ਦੇ ਉਹਨਾਂ ਨੇ ਉਹਨਾਂ ਦਾ ਧਿਆਨ ਦਿਵਾਇਆ ਤੇ ਮੁੜ ਕੇ ਆ ਕੇ ਉਹਨਾਂ ਨੇ ਹੱਥ ਜਿਹੜਾ ਸੀਗਾ ਉਹ ਮਿਲਾਇਆ ਰਾਜਪਾਲ ਦੇ ਨਾਲ। ਸਮਾਗਮ ਦੇ ਵਿੱਚ ਜਿਹੜੇ ਕਾਂਗਰਸੀ ਵਰਕਰ ਬਹੁਤ ਜ਼ਿਆਦਿਆਂ ਨੂੰ ਤਾਂ ਅੰਦਰ ਜਿਹੜਾ ਜੀ ਉਹ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਇਹਨੂੰ ਸਾਦਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ। ਰਾਜ ਭਵਨ ਦਾ ਜਿਹੜੀ ਜਗ੍ਹਾ ਸੀ ਉਹ ਥੋੜ੍ਹੀ ਪੈ ਗਈ। ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਨਾਂ ਨੇ ਇਹ ਸ਼ਿਕਾਇਤ ਜ਼ਰੂਰ ਕੀਤੀ ਆ ਕਿ ਉਹਨਾਂ ਨੂੰ ਕੁਰਸੀਆਂ ਜਿਹੜੀਆਂ ਉਹ ਨਹੀਂ ਮਿਲੀਆਂ, ਬੈਠਣ ਦੀ ਜਗ੍ਹਾ ਵੀ ਉਹਨਾਂ ਨੂੰ ਨਹੀਂ ਦਿੱਤੀ ਗਈ ਔਰ ਉਹ ਜਿਹੜਾ ਜੀ ਖੜੇ ਹੋ ਕੇ ਉਹਨਾਂ ਨੇ ਸਾਰਾ ਸਮਾਗਮ ਇਹ ਵੇਖਿਆ ਜੀ। ਹਾਂਜੀ, ਘੱਟੋ ਘੱਟ ਚੁਣੇ ਹੋਏ ਵਿਧਾਇਕਾਂ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ। ਕਿਸਾਨਾਂ ਦੇ ਕਰਜ਼ਿਆਂ ਲਈ ਵਿਰੋਧੀਆਂ ਨੇ ਮੋਦੀ ਸਰਕਾਰ ਘੇਰੀ। ਜੀ ਜਿਹੜਾ ਇਸ ਵੇਲੇ ਚੱਲ ਰਿਹਾ ਜੀ ਪਾਰਲੀਮੈਂਟ ਦਾ ਸੈਸ਼ਨ, ਇਹਦੇ ਵਿੱਚ ਖੇਤੀ ਸੰਕਟ ਦੇ ਆਧਾਰ ਦੇ ਉੱਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਦਿਆਂ ਇਹ ਗੱਲ ਕਹੀ ਹੈ ਜੀ ਕਿ ਸਿਰਫ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਕਰਜ਼ਾ ਮੁਆਫ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਕਿਉਂ ਕੀਤੀ ਗਈ ਹੈ ਜੀ। ਇਹ ਆਖਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀਗਾ। ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਯੂਪੀ ਵਿੱਚ ਨਵੀਂ ਬਣੀ ਭਾਜਪਾ ਸਰਕਾਰ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰੇਗੀ ਤੇ ਇਹਦਾ ਭਾਰ ਕੇਂਦਰ ਦੇ ਵੱਲੋਂ ਚੁੱਕਿਆ ਜਾਵੇਗਾ। ਸਾਰੇ ਦੇਸ਼ ਦੇ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਮੁਆਫ ਕਰਨ ਸੰਬੰਧੀ ਜਿਹੜੀਆਂ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਵੱਲੋਂ ਮੰਗ ਸੰਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਕੋਈ ਭਰੋਸਾ ਨਹੀਂ ਦਿੱਤਾ। ਇਹਦੇ ਰੋਸ ਦੇ ਵਜੋਂ ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਵਿਰੋਧੀ ਧਿਰ ਕਾਂਗਰਸ ਦੇ ਸੰਸਦ ਮੈਂਬਰ ਜਿਹੜੇ ਸੀ ਉਹ ਵਾਕਆਊਟ ਕਰ ਗਏ। ਖੇਤੀਬਾੜੀ ਮੰਤਰਾਲੇ ਲਈ ਗ੍ਰਾਂਟਾਂ ਸੰਬੰਧੀ ਮੰਗਾਂ ਦੇ ਬਹਿਸ ਦੇ ਦੌਰਾਨ ਇਨੈਲੋ ਨੇ ਇਹ ਕਿਹਾ ਜੀ ਕਿ ਭਾਜਪਾ ਨੇ ਯੂਪੀ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਤਾਂ ਕੀਤਾ ਹੈ ਪਰ ਵਿੱਤ ਮੰਤਰਾਲੇ ਦਾ ਇਹ ਕਹਿਣਾ ਹੈ ਕਿ ਇਹ RBI ਨੂੰ ਲੱਗ ਰਿਹਾ ਕਿ ਇਹਦਾ ਮਾੜਾ ਅਸਰ ਪਊਗਾ। ਇਹਦੇ ਉੱਤੇ ਟਿੱਪਣੀ ਦੇ ਉੱਤੇ ਆਪਣਾ ਪੱਖ ਪੇਸ਼ ਕਰਦਿਆਂ ਹੋਇਆ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੁਝ ਸੂਬਿਆਂ ਦੇ ਵਿੱਚ ਕੇਂਦਰ ਸਰਕਾਰ ਵਿਆਜ ਦਾ 3% ਦੇਊਗੀ ਤੇ 4% ਰਾਜ ਸਰਕਾਰਾਂ ਦੇ ਵੱਲੋਂ ਦਿੱਤਾ ਜਾਊਗਾ। ਯੂਪੀ ਵਿੱਚ ਉਹਨਾਂ ਦੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਕਿ ਜੇ ਸਰਕਾਰ ਬਣੀ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਊਗਾ ਤੇ ਇਹਦਾ ਭਾਰ ਕੇਂਦਰ ਦੀ ਸਰਕਾਰ ਜਿਹੜੀ ਉਹ ਚੁੱਕੂਗੀ। ਇੱਥੇ ਇਹ ਵੀ ਜਿਹੜਾ ਜੀ ਉਹ ਯਾਦ ਦਵਾ ਦਈਏ ਕਿ ਚੋਣਾਂ ਦੇ ਦੌਰਾਨ ਨਰਿੰਦਰ ਮੋਦੀ ਹੋਰੀ ਇੱਥੇ ਪੰਜਾਬ ਦੇ ਵਿੱਚ ਵੀ ਆਏ ਸਨ ਪਰ ਉਹਨਾਂ ਨੇ ਆਪਣੇ ਭਾਸ਼ਣਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਗੱਲ ਜਿਹੜੀ ਉਹ ਛੋਹੀ ਹੀ ਨਹੀਂ ਸੀਗੀ ਜੀ ਕਿਉਂਕਿ ਇੱਥੇ ਜਿਹੜੀਆਂ ਖੁਦਕੁਸ਼ੀਆਂ ਨੇ ਉਹ ਬਾਕੀ ਜਿਹੜਾ ਮੁਲਕ ਹੈ ਉਹਦੇ ਵਾਂਗੂ ਹੀ ਹੋ ਰਹੀਆਂ ਨੇ ਪਰ ਨਾ ਤਾਂ ਰਾਜ ਸਰਕਾਰ ਨੇ ਇਹ ਮੁੱਦਾ ਕਦੀ ਜਿਹੜਾ ਜੀ ਉਹ ਛੋਇਆ ਤੇ ਨਾ ਜਿਹੜੇ ਪ੍ਰਧਾਨ ਮੰਤਰੀ ਸੀਗੇ ਜੀ ਉਹਨਾਂ ਨੇ ਇਹਦੀ ਕੋਈ ਗੱਲ ਕੀਤੀ ਜੀ। ਬਿਲਕੁਲ ਜੀ, ਪੰਜਾਬ ਦੇ ਲੋਕਾਂ ਨੂੰ ਉਹ ਲੋਕ ਨਹੀਂ ਮੰਨਦੇ, ਪੰਜਾਬ ਦੇ ਕਿਸਾਨਾਂ ਨੂੰ ਕਿਸਾਨ ਨਹੀਂ ਮੰਨਦੇ। ਅੱਗੇ ਆਪਾਂ ਸ਼੍ਰੋਮਣੀ ਕਮੇਟੀ ਦੀ ਜੇ ਗੱਲ ਕਰੀਏ ਉਹਨਾਂ ਨੇ ਬਹੁਤ ਮੋਹ ਆ ਰਿਹਾ ਜੀ ਅਮਰਿੰਦਰ ਸਿੰਘ ਤੇ ਉਹਨਾਂ ਦਾ ਸਨਮਾਨ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਸਮੇਂ ਦੇ ਉੱਤੇ ਚਰਚਿਤ ਰਹੀ ਹੈ ਜੀ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਉੱਥੇ ਸਨਮਾਨ ਕੀਤਾ ਜਾਂਦਾ ਜੀ ਉਹ ਇਹ ਵੇਖ ਕੇ ਕੀਤਾ ਜਾਂਦਾ ਹੈ ਕਿ ਇਹ ਸਨਮਾਨ ਕਿਹਦਾ ਹੋ ਰਿਹਾ, ਇਹ ਪਾਰਟੀ ਦਾ ਬੰਦਾ ਹੈ ਜਾਂ ਨਹੀਂ, ਜਾਂ ਜਿਹੜਾ ਜੀ ਵਿਰੋਧੀ ਧਿਰ ਦਾ ਹੈ ਜਾਂ ਸਾਡੇ ਨਾਲ ਬਣਦੀ ਆ ਕਿ ਨਹੀਂ। ਇਹ ਵਾਦ ਵਿਵਾਦ ਦਾ ਵਿਸ਼ਾ ਜਿਹੜਾ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਵੀ ਬਣਦਾ ਰਿਹਾ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀਗੇ ਜੀ ਉਹਨਾਂ ਦਾ ਸਨਮਾਨ ਨਾ ਹੋਣ ਦਾ ਖਮਿਆਜ਼ਾ ਵੀ ਜਿਹੜੇ ਉੱਥੇ ਕੰਮ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉਹਨਾਂ ਨੂੰ ਵੀ ਭੁਗਤਣਾ ਪਿਆ ਪਿਛਲੇ ਸਮੇਂ ਦੇ ਦੌਰਾਨ। ਹੁਣ ਜਦੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਬਣੀ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੇ ਜਿਹੜੀ ਵਧਾਈ ਦੇ ਦਿੱਤੀ ਆ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਰਾਂ ਨੂੰ। ਨਾਲ ਦੀ ਨਾਲ ਇਹ ਵੀ ਐਲਾਨ ਕਰਤਾ ਹੈ ਕਿ ਜਦੋਂ ਵੀ ਅੰਮ੍ਰਿਤਸਰ ਦੇ ਵਿੱਚ ਪਹੁੰਚਣਗੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਵਾਸਤੇ ਤੇ ਉਹਨਾਂ ਦਾ ਉਚੇਚੇ ਤੌਰ ਦੇ ਉੱਤੇ ਸਨਮਾਨ ਕੀਤਾ ਜਾਊਗਾ। ਉਹਨਾਂ ਨੂੰ ਸਿਰੋਪਾਓ ਜਿਹੜਾ ਜੀ ਉਹ ਸ਼੍ਰੋਮਣੀ ਕਮੇਟੀ ਵੱਲੋਂ ਹੈੱਡ ਗ੍ਰੰਥੀ ਜਿਹੜੇ ਨੇ ਉਹ ਦੇਣਗੇ। ਜਿਹੜੇ ਮੁੱਖ ਮੰਤਰੀ ਤੇ ਹੋਰ ਸ਼ਖਸੀਅਤਾਂ ਜਿਹੜੀਆਂ ਜੀ ਉਹ ਪਹੁੰਚਦੀਆਂ ਰਹੀਆਂ ਨੇ ਜਦੋਂ ਵੀ ਅਕਾਲੀ ਦਲ ਤੋਂ ਬਿਨਾਂ ਬਹੁਤੇ ਕਾਂਗਰਸੀਆਂ ਨੂੰ ਸਿਰੋਪਾਓ ਜਿਹੜੇ ਜੀ ਉਹ ਨਹੀਂ ਦਿੱਤੇ ਜਾਂਦੇ ਸੀਗੇ ਪਰ ਇਹ ਫੈਸਲਾ ਜਿਹੜਾ ਜੀ ਪਹਿਲੇ ਜਿਹੜੇ ਪਿਛਲੇ ਫੈਸਲੇ ਸੀ ਉਹਨਾਂ ਤੋਂ ਥੋੜਾ ਵੱਖਰਾ ਆ ਰਿਹਾ। ਜਿਹੜੇ ਕਿਰਪਾਲ ਸਿੰਘ ਬਡੂੰਗਰ ਨੇ ਉਹ ਕਾਰਨ ਇਹ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੇਂਦਰ ਦੀ ਸਰਕਾਰ ਦੇ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ 1984 ਦੇ ਵਿੱਚ ਹੋਏ ਫੌਜੀ ਹਮਲੇ ਦੇ ਵਿਰੋਧ ਦੇ ਵਿੱਚ ਕਾਂਗਰਸ ਤੋਂ ਅਸਤੀਫਾ ਦਿੱਤਾ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਪਾਣੀਆਂ ਦੇ ਰਾਖੀ ਦੇ ਵਾਸਤੇ ਵੀ ਆਵਾਜ਼ ਜਿਹੜੀ ਹੈ ਜੀ ਉਹ ਆਪਣੀ ਬੁਲੰਦ ਕੀਤੀ ਸੀ। ਪਰ ਬਡੂੰਗਰ ਸਾਹਿਬ ਇੱਥੇ ਇੱਕ ਗੱਲ ਭੁੱਲਦੇ ਨੇ ਜੀ ਕਿ ਉਸੇ ਹੀ ਪਾਰਟੀ ਦੇ ਉਹ
ਮੁੱਖ ਮੰਤਰੀ ਜਿਹੜਾ ਉਹ ਬਣੇ ਨੇ। ਸ਼ਾਇਦ ਇਹ ਬਦਲ ਰਹੇ ਹਾਲਾਤਾਂ ਦੀ ਗੱਲ ਹੈ ਜਾਂ ਫਿਰ ਜਿਹੜਾ ਇੱਕ ਦੋਸ਼ ਜਿਹੜਾ ਜੀ ਉਹ ਲੱਗਦਾ ਰਿਹਾ ਕਿ ਮਿਲ ਕੇ ਜਿਹੜਾ ਜੀ ਸਾਰਾ ਕੁਝ ਚੱਲ ਰਿਹਾ, ਸ਼ਾਇਦ ਉਹਦਾ ਹੀ ਇਹ ਇੱਕ ਪਾਰਟ ਕਿਹਾ ਜਾ ਸਕਦਾ ਹੈ। ਖੈਰ ਕੁਝ ਵੀ ਹੋਵੇ, ਇੱਕ ਗੱਲ ਤਾਂ ਚੰਗੀ ਹੈ ਜੀ ਕਿ ਇਹ ਸਾਰਾ ਕੁਝ ਜਿਹੜਾ ਉਹ ਬਣਿਆ ਰਹੇ। ਜਿਹੜਾ ਵੀ ਉੱਥੇ ਜਾਂਦਾ ਉਹਨੂੰ ਮਾਨ ਸਨਮਾਨ ਤਾਂ ਉਹਦਾ ਜਿਹੜਾ ਉਹ ਹੋਣਾ ਚਾਹੀਦਾ, ਪਰ ਜਿਹੜੀ ਸਿਆਸਤ ਉੱਥੇ ਪਿਛਲੇ ਸਮੇਂ ਤੋਂ ਕੀਤੀ ਜਾ ਰਹੀ ਸੀ ਉਹ ਬੜੀ ਅਜੀਬੋ-ਗਰੀਬ ਰਹੀ ਹੈ ਜੀ। ਦੇਖਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਨਮਾਨ ਜਦੋਂ ਹੁੰਦਾ ਉਸ ਤੋਂ ਬਾਅਦ ਕੀ ਇਹ ਸਿਆਸਤ ਉੱਥੋਂ ਖਤਮ ਹੁੰਦੀ ਹੈ ਜਾਂ ਨਹੀਂ ਜੀ। ਹਾਂ ਬਿਲਕੁਲ ਜੀ, ਜਾਂ ਫਿਰ ਉਹੀ ਗੱਲ ਹੁੰਦੀ ਆ ਕਿ ਇਹ ਪਾਰਟੀ ਦਾ ਨਾਂ ਹੋ ਰਿਹਾ, ਦੋਨੇ ਇੱਕੋ ਹੀ ਹੈਗੀਆਂ। ਤੇ ਅੱਗੇ ਆਪਾਂ ਸਰਕਾਰ ਜਿਹੜੀ ਬਹੁਤੀ ਬਣੀ ਆ ਉਹ ਪਟਿਆਲੇ ਤੋਂ ਹੀ ਆ ਜੀ। ਜੀ ਐਕਚੁਅਲੀ ਜਿਹੜੀ ਪਟਿਆਲੇ ਦੀ ਪ੍ਰਤੀਨਿਧਤਾ ਹੈ ਉਹ ਸਭ ਤੋਂ ਵੱਧ ਹੈ, ਔਰ ਪਟਿਆਲਾ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਕਿ ਇਸ ਵੇਲੇ ਕੇਂਦਰ ਬਿੰਦੂ ਜਿਹੜਾ ਜੀ ਉਹ ਸਿਆਸਤ ਦਾ ਬਣਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇੱਥੇ ਜਿਹੜਾ ਮੋਤੀ ਮਹਿਲ ਹੈ ਉਹਦੇ ਆਲੇ ਦੁਆਲੇ ਭਾਰੀ ਸੁਰੱਖਿਆ ਫੋਰਸ ਇਸ ਵੇਲੇ ਤਾਇਨਾਤ ਹੈ, ਔਰ ਜਿਹੜੀ ਮੇਨ ਸੜਕ ਜਾਂਦੀ ਹੈ ਜੀ ਉੱਥੋਂ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪੈਂਦਾ ਕਿਉਂਕਿ ਵਧਾਈਆਂ ਦੇਣ ਵਾਲਿਆਂ ਦੀ ਜਿਹੜੀ ਲਾਈਨ ਆ ਉਹ ਪਿਛਲੇ ਦਿਨਾਂ ਤੋਂ ਲੱਗੀ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੋਤੀ ਮਹਿਲ ਦੇ ਬਿਲਕੁਲ ਸਾਹਮਣੇ ਜਿਹੜੇ ਬ੍ਰਹਮ ਮਹਿੰਦਰਾ ਹੋਰਾਂ ਦਾ ਘਰ ਹੈ, ਜਿਹੜੇ ਕਿ ਇਸ ਵੇਲੇ ਕੈਬਨਿਟ ਮੰਤਰੀ ਬਣਾਏ ਗਏ ਨੇ, ਉਹਨਾਂ ਨੂੰ ਹੈਲਥ ਮਿਨਿਸਟਰੀ ਜਿਹੜੀ ਆ ਉਹ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਹੋਰੀ ਬੇਸ਼ੱਕ ਡਿਪਟੀ ਮੁੱਖ ਮੰਤਰੀ ਤਾਂ ਨਹੀਂ ਬਣਾਏ ਗਏ, ਉਹਨਾਂ ਨੂੰ ਸਥਾਨਕ ਸਰਕਾਰਾਂ ਦੇ ਬਾਰੇ ਮਹਿਕਮਾ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਹੋਰੀ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਜ਼ਰੂਰ ਰਹਿ ਰਹੇ ਨੇ, ਉਹ ਇੱਥੋਂ ਅਸਲ ਦੇ ਵਿੱਚ ਪਟਿਆਲੇ ਤੋਂ ਹੀ ਨੇ। ਇੱਥੇ ਹੀ ਉਹਨਾਂ ਦਾ ਜਿਹੜਾ ਜੀ ਉਹ ਜੱਦੀ ਘਰ ਹੈ। ਇਹਦੇ ਨਾਲ ਨਾਲ ਜਿਹੜੇ ਸਾਧੂ ਸਿੰਘ ਧਰਮਸੋਤ ਬਣਾਏ ਗਏ ਨੇ ਉਹ ਵੀ ਇੱਥੋਂ ਪਟਿਆਲੇ ਹੀ ਰਹਿੰਦੇ ਨੇ। ਨਾਭੇ ਤੋਂ ਉਹ ਚੋਣ ਜਿਹੜੀ ਹੈ ਜੀ ਉਹ ਜਿੱਤੇ ਨੇ। ਜਿਨ੍ਹਾਂ ਨੂੰ ਅਜੇ ਬੇਸ਼ੱਕ ਮੰਤਰਾਲੇ ਨਹੀਂ ਮਿਲੇ, ਜਿਹੜੇ ਲਾਲ ਸਿੰਘ ਹੋਰਾਂ ਦਾ ਬੇਟਾ ਜਿੱਤਿਆ ਸਮਾਣੇ ਤੋਂ ਰਜਿੰਦਰ ਸਿੰਘ, ਉਹ ਵੀ ਇੱਥੇ ਪਟਿਆਲੇ ਉਹਨਾਂ ਦੀ ਰਿਹਾਇਸ਼ ਹੈ। ਹਰਦਿਆਲ ਸਿੰਘ ਕੰਬੋਜ ਪਟਿਆਲੇ ਦੇ ਜਿਹੜੇ ਉਹ ਰਹਿਣ ਵਾਲੇ ਨੇ। ਵਿਜੇਂਦਰ ਸਿੰਗਲਾ ਹੋਰਾਂ ਦਾ ਘਰ ਵੀ ਜਿਹੜਾ ਉਹ ਪਟਿਆਲੇ ਦੇ ਵਿੱਚ ਹੀ ਹੈ। ਔਰ ਪਟਿਆਲਾ ਜਿਹੜਾ ਕਿ ਪਿਛਲੇ 10 ਸਾਲਾਂ ਦੇ ਦੌਰਾਨ ਇਗਨੋਰ ਵੀ ਬਹੁਤ ਰਿਹਾ ਜੀ, ਕਿਉਂਕਿ ਇੱਥੇ ਜਿਹੜੇ ਸੀਗੇ ਅਕਾਲੀ ਦਲ ਦੇ ਵੱਲੋਂ ਇੱਕ ਜਿੱਦਬਾਜ਼ੀ ਦੇ ਤਹਿਤ ਕੋਈ ਵੀ ਪੈਸਾ ਜਿਹੜਾ ਜੀ ਉਹ ਪਟਿਆਲੇ ਨੂੰ ਨਹੀਂ ਦਿੱਤਾ ਗਿਆ। ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਹਿਲਾਂ ਸਰਕਾਰ ਸੀਗੀ ਤਾਂ ਉਦੋਂ ਜ਼ਰੂਰ ਜਿਹੜਾ ਪਟਿਆਲੇ ਦੀ ਕਾਫੀ ਸਾਰੀ ਤਰੱਕੀ ਜਿਹੜੀ ਉਹ ਹੋਈ ਸੀ, ਪਰ ਉਸ ਤੋਂ ਬਾਅਦ ਇਹ ਤਰੱਕੀ ਇੱਕਦਮ ਰੁਕ ਗਈ। ਔਰ ਇਸ ਵੇਲੇ ਮੰਦੇ ਹਾਲੀ ਹੈ ਸਮੁੱਚੇ ਜਿਹੜੀ ਉਹ ਸ਼ਹਿਰ ਦੇ ਹਾਲਾਤ। ਸੋ ਦੇਖਦੇ ਹਾਂ ਜੀ ਕਿ ਇੰਨੇ ਜਾਣੇ ਜਿਹੜੇ ਆ ਉਹ ਸਰਕਾਰ ਦੇ ਵਿੱਚ ਜਾਣ ਤੋਂ ਬਾਅਦ ਕੀ ਇੱਥੇ ਇਹਦੀ ਦੇਖ ਹੈ ਜੀ ਉਹ ਕੁਝ ਸੁਧਰਦੀ ਹੈ, ਬਾਦਲ ਪਿੰਡ ਵਰਗਾ ਜਿਹੜਾ ਜੀ ਉਹ ਬਣਦਾ ਜਾਂ ਨਹੀਂ। ਜੀ ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਬਹੁਤ ਕੁਝ ਹੋ ਰਿਹਾ ਜੀ, ਜਦ ਨਵੀਂ ਸਰਕਾਰ ਬਣੀ ਆ, ਸਹੁੰ ਚੱਕ ਰਹੇ ਆ, ਤੇ ਉਹਨਾਂ ਨੇ ਵਿਧਾਇਕਾਂ ਨੇ ਜਿਹੜੀ ਸੁਰੱਖਿਆ ਨੂੰ ਲੈ ਕੇ ਉਹ ਜੱਕੋ ਤੱਕੀ ਵਿੱਚ ਆ ਕਿ ਉਹ ਸੁਰੱਖਿਆ ਲਈ ਜਾਵੇ ਜਾਂ ਨਾ ਲਈ ਜਾਵੇ। ਦੇਖੋ ਜੀ, ਇਹ ਇਸ਼ੂ ਐਕਚੁਅਲੀ ਪਿਛਲੇ ਸਮੇਂ ਦੇ ਦੌਰਾਨ ਚੱਲਦਾ ਰਿਹਾ। ਜਦੋਂ ਇਲੈਕਸ਼ਨ ਲੜੀ ਆ ਉਹਦੇ ਵਿੱਚ ਇਹਨਾਂ ਜਿਹੜੇ ਇਲੈਕਸ਼ਨ ਲੜਨ ਵਾਲੇ ਉਮੀਦਵਾਰ ਸੀ, ਇਹਨਾਂ ਸਾਰਿਆਂ ਨੇ ਸਾਈਨ ਵੀ ਕੀਤੇ ਆ ਜੀ ਕਿ ਸੁਰੱਖਿਆ ਨਹੀਂ ਲੈਣਗੇ ਇਹ ਜਿਹੜੇ, ਤੇ VIP ਕਲਚਰ ਦਾ ਪਾਰਟ ਨਹੀਂ ਬਣਨਗੇ। ਜਿਹੜੀ ਗੱਡੀ ਆ ਉਹਦੇ ਉੱਤੇ ਲਾਲ ਬੱਤੀ ਨਹੀਂ ਲਾਉਣਗੇ। ਇਸੇ ਕਰਕੇ ਕਾਂਗਰਸ ਨੂੰ ਵੀ ਇਸ VIP ਕਲਚਰ ਦਾ ਵਿਰੋਧ ਕਰਨਾ ਪਿਆ ਸੀ, ਤੇ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਪਾਈ ਸੀਗੀ ਕਿ ਪੰਜਾਬ ਦੇ ਵਿੱਚੋਂ VIP ਕਲਚਰ ਖਤਮ ਕੀਤਾ ਜਾਊਗਾ, ਲਾਲ ਬੱਤੀ ਕਲਚਰ ਜਿਹੜਾ ਉਹ ਖਤਮ ਕੀਤਾ ਜਾਊਗਾ। ਹਾਲਾਂਕਿ ਸਾਧੂ ਸਿੰਘ ਧਰਮਸੋਤ ਹੋਰੀ ਕਹਿੰਦੇ ਆ ਕਿ ਨਹੀਂ, ਉਹ ਤਾਂ ਲਾਲ ਬੱਤੀ ਜਿਹੜੀ ਹੈ ਜੀ ਉਹ ਜ਼ਰੂਰ ਲਾਉਣਗੇ। ਹਾਂ, ਇੰਨਾ ਜ਼ਰੂਰ ਹੈ ਕਿ ਚੋਣ ਮੈਨੀਫੈਸਟੋ ਬਣਾਉਣ ਵਾਲੇ, ਇਹ ਵਾਅਦਾ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹਨੂੰ ਜ਼ਰੂਰ ਜਿਹੜਾ ਜੀ ਉਹ ਨਕਾਰਿਆ, ਜਿਹਦੀ ਕਿ ਵੈਸੇ ਸਿਫਤ ਵੀ ਜ਼ਰੂਰ ਕਰਨੀ ਚਾਹੀਦੀ ਹੈ। ਜਿਹੜੀ ਚੰਗੀ ਗੱਲ ਹੈ ਕਿ ਉਹਨਾਂ ਨੇ ਜਿਹੜੀ ਸਰਕਾਰੀ ਗੱਡੀ ਵੀ ਮੋੜੀ ਹੈ ਤੇ ਉਹਨਾਂ ਨੇ ਸੁਰੱਖਿਆ ਵੀ ਨਹੀਂ ਲਈ। ਉਹ ਆਪਣੀ ਗੱਡੀ ਦੇ ਵਿੱਚ ਹੀ ਆਏ ਤੇ ਆਪਣੀ ਗੱਡੀ ਦੇ ਵਿੱਚ ਹੀ ਜਿਹੜਾ ਸੀ ਉਹ ਵਾਪਸ ਗਏ। ਉਧਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਜੀ, ਉਹਦੇ ਫੂਲਕਾ ਸਾਹਿਬ ਇਹ ਕਹਿੰਦੇ ਆ ਕਿ ਮੀਟਿੰਗ ਦੇ ਵਿੱਚ ਇਹ ਜਿਹੜਾ ਜੀ ਪੁੱਛਿਆ ਜਾਊਗਾ, ਪੁੱਛ ਕੇ ਫੈਸਲਾ ਲਿਆ ਜਾਊਗਾ ਵਿਧਾਇਕਾਂ ਤੋਂ। ਅਜੇ ਜੱਕੋ ਤੱਕੀ ਦੇ ਵਿੱਚ ਨੇ ਕਿ ਕੀ ਇਹ ਜਿਹੜੀ ਸੁਰੱਖਿਆ ਹੈ ਉਹ ਲੈ ਲਈ ਜਾਵੇ ਜਾਂ ਨਾ। ਇਹਦੇ ਵਾਸਤੇ ਉਹ ਥੋੜਾ ਜਿਹਾ ਇਹ ਕਹਿੰਦੇ ਨੇ ਕਿ ਜਿਹੜੇ ਵਿਧਾਇਕ ਨੇ ਉਹਨਾਂ ਦੀ ਵਿੱਤੀ ਹਾਲਾਤ ਇਹੋ ਜਿਹੀ ਨਹੀਂ ਹੈਗੀ ਕਿ ਉਹ ਆਪਣਾ ਵਹੀਕਲ ਕੋਈ ਰੱਖ ਸਕਣ,
ਤੇ ਉਹਦੇ ਵਿੱਚ ਜਿਹੜੇ ਕੰਮਕਾਰ ਨੇ ਉਹ ਕਰਵਾ ਸਕਣ। ਉਹ ਕਹਿੰਦੇ ਜੇ ਉਹਨਾਂ ਦੇ ਉੱਤੇ ਇਹ ਬੋਝ ਪਊਗਾ ਤੇ ਉਹ ਇਸ ਬੋਝ ਨੂੰ ਝੱਲ ਨਹੀਂ ਸਕਣਗੇ, ਜਿਹਦੇ ਕਰਕੇ ਉਹ ਕਹਿੰਦੇ ਕਿ ਸਰਕਾਰੀ ਗੱਡੀ ਜੇ ਲਈ ਜਾਂਦੀ ਆ ਤਾਂ ਇਹਦੇ ਸੰਬੰਧੀ ਜਿਹੜਾ ਜੀ ਉਹ ਫੈਸਲਾ ਲਿਆ ਜਾਊਗਾ। ਜੇ ਸਰਕਾਰੀ ਗੱਡੀ ਲਈ ਜਾਂਦੀ ਆ ਤਾਂ ਮੇਰਾ ਖਿਆਲ ਇਹ ਕੰਟਰੋਵਰਸੀ ਜ਼ਰੂਰ ਹੋਊਗੀ ਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਸਰਕਾਰੀ ਗੱਡੀ ਨਹੀਂ ਵਰਤਣੀ, ਸਿਕਿਉਰਿਟੀ ਜਿਹੜੀ ਆ ਜੀ ਉਹ ਨਹੀਂ ਲੈਣੀ। ਹਾਲਾਂਕਿ ਸਿਕਿਉਰਿਟੀ ਵਾਲਾ ਇਸ਼ੂ ਇਹਦੇ ਵਿੱਚ ਨਹੀਂ ਹੈਗਾ, ਗੱਡੀ ਵਾਲਾ ਇਸ਼ੂ ਆ। ਕੁਝ ਇਹ ਵੀ ਕਿਹਾ ਜਾ ਰਿਹਾ ਜੀ ਕਿ ਸਰਕਾਰ ਦੇ ਕੋਲੇ ਵਿਧਾਇਕਾਂ ਨੂੰ ਦੇਣ ਦੇ ਵਾਸਤੇ ਜਿਹੜੀਆਂ ਗੱਡੀਆਂ ਸੀਗੀਆਂ ਉਹਦੇ ਉੱਤੇ ਜਿੱਤੇ ਹੋਏ ਜਿਹੜੇ ਬਹੁਤੇ ਕਾਂਗਰਸੀ ਨੇ ਜੀ ਉਹਨਾਂ ਨੇ ਆਪੋ ਆਪਣਾ ਕਬਜ਼ਾ ਜਿਹੜਾ ਜੀ ਉਹ ਕਰ ਲਿਆ ਤੇ ਰਹਿੰਦ ਖੂੰਹਦ ਦੀ ਜਿਹੜੀ ਕੁਝ ਗੱਡੀਆਂ ਦੀ ਰਹਿ ਗਈ ਆ। ਸੋ ਉਹ ਉਹਨਾਂ ਦੇ ਨਾਲ ਉਹਨਾਂ ਨੂੰ ਸਾਰਨਾ ਪਊਗਾ। ਕੀ ਜਿਹੜਾ ਜੀ ਇਸ ਇਸ਼ੂ ਦੇ ਉੱਤੇ ਉਹ ਕਰਨਗੇ ਆਉਂਦੇ ਦਿਨਾਂ ਦੇ ਦੌਰਾਨ ਉਹਨਾਂ ਨੇ ਕਿਹਾ ਇਹ ਫੈਸਲਾ ਲਿਆ ਜਾਊਗਾ। ਜੱਕੋ ਤੱਕੀ ਵਾਲੀ ਜਿਹੜੀ ਗੱਲ ਆ ਉਹ ਥੋੜੇ ਜਿਹੇ ਸਵਾਲ ਤਾਂ ਜਿਹੜੇ ਆ ਜੀ ਉਹ ਖੜੇ ਕਰ ਰਹੀ ਹੈ। ਜਾਂ ਤਾਂ ਇੱਕ ਪਾਸੇ ਹੋਵੇ ਜੀ ਕਿ ਸੁਰੱਖਿਆ ਲੈਣੀ ਹੈ ਜਾਂ ਨਹੀਂ ਲੈਣੀ, ਗੱਡੀ ਲੈਣੀ ਹੈ ਜਾਂ ਨਹੀਂ ਲੈਣੀ। ਜੀ 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 ਚਲੋ ਨਵੇਂ ਸਲਾਹ ਕਰ ਲੈਣਗੇ ਕਿ ਕੀ ਕਰਨਾ ਹੈ। ਅੱਗੇ ਆਪਾਂ ਡਰੱਗ ਰੈਕਟ ਦੀ ਗੱਲ ਕਰੀਏ ਕਿ ਕਾਫੀ ਟਾਈਮ ਤੋਂ ਜਿਹੜੇ ਡਰੱਗ ਰੈਕਟ ਦੀ 10-12 ਸਾਲ ਤੋਂ ਗੱਲਬਾਤ ਹੋ ਰਹੀ ਆ ਅਤੇ ਪੁਲਿਸ ਨੇ ਇੱਕ 1700 ਸਫ਼ਿਆਂ ਦੀ ਰਿਪੋਰਟ ਪੇਸ਼ ਕੀਤੀ ਹੈ। ਕੀ ਇਹ ਰਿਪੋਰਟ ਉਹਨਾਂ ਨੇ ਰਾਤੋਂ ਰਾਤ ਹੀ ਤਿਆਰ ਕਰ ਲਈ? ਇਹਦੇ ਬਹੁਤ ਚਰਚਿਤ ਜਿਹੜਾ ਬਹੁਤ ਕਰੋੜੀ ਡਰੱਗ ਤਸਕਰੀ ਦਾ ਵਾਲਾ ਮਾਮਲਾ ਸੀਗਾ ਜੀ, ਉਸ ਮਾਮਲੇ ਦੇ ਵਿੱਚ ਮੁਹਾਲੀ ਦੇ ਜਿਹੜੇ ਵਧੀਕ ਤੇ ਜ਼ਿਲ੍ਹਾ ਅਦਾਲਤ ਹੈ ਜੀ ਉਹਦੇ ਵਿੱਚ ਸੁਣਵਾਈ ਦੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਡਰੱਗ ਤਸਕਰੀ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਗਠਿਤ ਇੱਕ ਵਿਸ਼ੇਸ਼ ਜਾਂਚ ਕਮੇਟੀ ਦੀ ਕਰੀਬ 1700 ਸਫ਼ਿਆਂ ਦੀ ਜਾਂਚ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਕੀਤੀ ਹੈ ਤੇ ਮੁਲਜ਼ਮਾਂ ਦੇ ਖਿਲਾਫ ਸਪਲੀਮੈਂਟਰੀ ਚਲਾਨ ਜਿਹੜਾ ਉਹ ਪੇਸ਼ ਕੀਤਾ ਗਿਆ। ਜਿਹੜੇ ਇਸ ਮੌਕੇ ਦੇ ਉੱਤੇ ਜਿਹੜੇ ਮੁਲਜ਼ਮਾਂ ਦੇ ਵਕੀਲ ਹੈਗੇ ਨੇ ਜੀ ਉਹਨਾਂ ਨੂੰ ਇਹਦੀ ਰਿਪੋਰਟ ਦੀਆਂ ਕਾਪੀਆਂ ਦਿੱਤੀਆਂ ਗਈਆਂ ਨੇ। ਪੁਲਿਸ ਨੇ ਸਪਲੀਮੈਂਟਰੀ ਚਲਾਨ ਤੇ ਜਾਂਚ ਰਿਪੋਰਟ ਤੇ ਮੁਲਜ਼ਮਾਂ ਦੇ ਖਿਲਾਫ ਡਰੱਗ ਤਸਕਰੀ ਦੇ ਦੋਸ਼ਾਂ ਸੰਬੰਧੀ ਪੁਖਤਾ ਸਬੂਤ ਤੇ ਮੁਲਜ਼ਮਾਂ ਕੋਲੋਂ ਬਰਾਮਦ ਨਕਦੀ ਤੇ ਨਸ਼ੀਲੇ ਪਦਾਰਥਾਂ ਦਾ ਹਵਾਲਾ ਜਿਹੜਾ ਜੀ ਉਹ ਦਿੱਤਾ ਗਿਆ। ਜਿਹੜੇ ਬਰਖਾਸਤ DSP ਹੈ ਜਗਦੀਸ਼ ਭੋਲਾ ਤੇ ਜਗਜੀਤ ਸਿੰਘ ਚੌਹਾਨ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ। ਦੋਨਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਅਦਾਲਤ ਦੇ ਵਿੱਚ ਅਰਜ਼ੀਆਂ ਦਾਇਰ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਜਿਹੜੀ ਉਹ ਮੰਗੀ ਹੋਈ ਸੀਗੀ। ਅਦਾਲਤ ਨੇ ਇਹ ਅਰਜ਼ੀਆਂ ਜਿਹੜੀਆਂ ਜੀ ਉਹ ਪ੍ਰਵਾਨ ਕੀਤੀਆਂ ਨੇ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜੀ ED ਦੇ ਵੱਲੋਂ ਭੋਲਾ ਕੇਸ ਦੀ ਸੁਣਵਾਈ ਪਟਿਆਲਾ ਅਦਾਲਤ ਦੇ ਵਿੱਚ ਤਬਦੀਲ ਕਰਨ ਲਈ ਦਾਇਰ ਜਿਹੜੀ ਅਰਜ਼ੀ ਆ ਇਹਦੇ ਸੰਬੰਧੀ 31 ਮਾਰਚ ਤੱਕ ਅਜੇ ਸੁਣਵਾਈ ਟਲ ਗਈ ਆ ਕਿ ਇਹ 1700 ਸਫ਼ਿਆਂ ਨੂੰ ਜਿਹੜਾ ਜੀ ਕਿਉਂਕਿ ਘੋਖਣਾ ਹੋਊਗਾ ਕਿ ਇਹਦੇ ਵਿੱਚ ਕਿੰਨਾ ਕੁਝ ਜਿਹੜਾ ਜੀ ਉਹ ਰੀਅਲ ਦੇ ਵਿੱਚ ਹੈ, ਕਿੰਨੀ ਕੁ ਜਿਹੜੀ ਹੈ ਜੀ ਇੱਧਰੋਂ ਉੱਧਰੋਂ ਇਕੱਠੀ ਕੀਤੀ ਗਈ ਆ। ਹਾਂ ਇੰਨਾ ਜ਼ਰੂਰ ਹੈ ਕਿ ਇਹ ਜਿਹੜੀ ਲੰਮੀ ਚੌੜੀ ਰਿਪੋਰਟ ਆ ਇਹ ਆਉਂਦੇ ਦਿਨਾਂ ਦੇ ਦੌਰਾਨ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਜ਼ਰੂਰ ਬਣ ਸਕਦੀ ਹੈ। ਇਹ ਵੀ ਦੱਸਦੀ ਹੈ ਕਿ ਜਿਹੜਾ ਪਹਿਲਾਂ 6000 ਕਰੋੜ ਰੁਪਏ ਦਾ ਡਰੱਗ ਰੈਕਟ ਕਿਹਾ ਜਾ ਰਿਹਾ ਸੀਗਾ ਉਹ ਸੁੰਗੜਦਾ ਅੱਧਿਓਂ ਵੀ ਥੱਲੇ ਜਿਹੜਾ ਉਹ ਰਹਿ ਗਿਆ ਸੀਗਾ ਇਹ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ। ਹਾਂਜੀ ਪਰ ਇਹ ਵੀ ਦੇਖ ਲੈਂਦੇ ਕਿ ਇਹ ਵੀ ਸੁੰਗੜ ਦੀ ਕਿੰਨੀ ਕੁ ਰਹਿ ਜਾਣੀ ਆ। ਅਤੇ ਅੱਗੇ ਆਪਾਂ ਨਜਾਇਜ਼ ਚੱਲਦੀਆਂ ਬੱਸਾਂ ਦੀ ਜੇ ਗੱਲ ਕਰੀਏ ਤਾਂ ਤੇ ਉਹਨਾਂ ਨੂੰ ਬ੍ਰੇਕਾਂ ਲੱਗੀਆਂ। ਬਿਲਕੁਲ ਜੀ, ਇਹ ਜਿਹੜੀ ਨਵੀਂ ਸਰਕਾਰ ਆਉਂਦਿਆਂ ਜਿਹੜੀ ਅਕਾਲੀ ਜਥੇਦਾਰਾਂ ਦੀਆਂ ਨਜਾਇਜ਼ ਚੱਲਦੀਆਂ ਜਿਹੜੀਆਂ ਬੱਸਾਂ ਸੀ ਜੀ ਉਹ ਬੰਦ ਹੋ ਗਈਆਂ ਨੇ। ਜਿਹੜੇ ਇੱਥੇ ਬੱਸ ਸਟੈਂਡ ਨੇ ਉਹ ਜਲੰਧਰ ਵਾਲਾ ਹੋਵੇ, ਬਠਿੰਡੇ ਵਾਲਾ ਹੋਵੇ, ਪਟਿਆਲੇ ਦਾ, ਲੁਧਿਆਣੇ ਦਾ ਹੋਵੇ, ਇੱਥੋਂ ਸਪੈਸ਼ਲ ਬੱਸਾਂ ਜਿਹੜੀਆਂ ਚੱਲਦੀਆਂ ਸੀਗੀਆਂ ਉਹ ਨਹੀਂ ਚੱਲੀਆਂ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਵਾਰੀਆਂ ਜਿਹੜੀਆਂ ਵਧੀਆਂ ਨੇ, PRTC ਦਾ ਜਿਹੜਾ ਜੀ ਉਹਦੇ ਵਿੱਚ ਸਵਾਰੀਆਂ ਵਧੀਆਂ ਨੇ। ਜਿਹੜੇ ਜਲੰਧਰ ਬੱਸ ਅੱਡੇ ਤੋਂ 15-15 ਮਿੰਟ ਤੋਂ ਬਾਅਦ ਬੱਸ ਅੱਡੇ ਦੇ ਅੰਦਰ ਇਹ ਸਪੈਸ਼ਲ ਬੱਸਾਂ ਖੜ੍ਹਦੀਆਂ ਸੀ। ਜਿਹੜੀਆਂ ਬੱਸਾਂ ਸਰਕਾਰੀ ਲੱਗੀਆਂ ਸੀ ਉਹਨਾਂ ਦੇ ਮੂਹਰੇ ਲਾ ਕੇ ਉੱਥੋਂ ਧੱਕੇ ਦੇ ਨਾਲ ਜਿਹੜੀਆਂ ਜੀ ਇਹ ਸਵਾਰੀਆਂ ਭਰ ਕੇ ਤੁਰਦੀਆਂ ਸਨ। ਵੱਡੇ ਟਰਾਂਸਪੋਰਟਰਾਂ ਨੇ ਬੱਸ ਅੱਡੇ ਤੋਂ ਇਲਾਵਾ ਸ਼ਹਿਰ ਦੇ PAP ਚੌਂਕ ਦੇ ਵਿੱਚ 2, ਰਾਮਾ ਮੰਡੀ ਦੇ ਬੱਸ ਅੱਡੇ ਪੁਲ ਦੇ ਹੇਠਾਂ ਇੱਕ ਆਪਣੇ ਬੱਸ ਸਟੈਂਡ ਜਿਹੜੇ ਉਹ ਬਣਾਏ ਹੋਏ ਸੀਗੇ ਜੀ। ਪੰਜਾਬ ਗੌਰਮੈਂਟ ਟਰਾਂਸਪੋਰਟ EMPLOYEES ਯੂਨੀਅਨ ਜਿਹੜੀ ਆ ਜੀ ਉਹ ਕਹਿੰਦੇ ਆ ਕਿ ਜਿਹੜੇ ਇਹਦੇ ਉੱਤੇ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਯੂਨੀਅਨ ਨੇ ਮੰਗ ਉਠਾਈ ਸੀਗੀ ਜਿਹਦੇ ਕਰਕੇ ਹੁਕਮ ਜਿਹੜੇ ਆ ਜੀ ਉੱਪਰੋਂ ਜ਼ਬਾਨੀ ਕਲਾਮੀ ਹੋ ਗਏ, ਜਿਹਦੇ ਕਰਕੇ ਇਹ ਨਜਾਇਜ਼ ਬੱਸਾਂ ਜਿਹੜੀਆਂ ਜੀ ਉਹ ਰੁਕੀਆਂ ਨੇ। ਪਿਛਲੇ 2 ਦਿਨਾਂ ਤੋਂ ਟਰਾਂਸਪੋਰਟ ਵਿਭਾਗ ਦੇ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਆਈ ਟੀਮ ਇਸ ਗੱਲ ਦਾ ਜਿਹੜਾ ਉਹ ਜਾਇਜ਼ਾ ਲੈ ਰਹੀ ਸੀ ਕਿ ਕਿੰਨੀਆਂ ਬੱਸਾਂ ਸਪੈਸ਼ਲ ਜਿਹੜੀਆਂ ਉਹ ਚੱਲਦੀਆਂ ਨੇ। ਚੱਲਦੀਆਂ ਹੀ ਸਪੈਸ਼ਲ ਸੀਗੀਆਂ ਜੀ, ਦੂਜੀਆਂ ਤਾਂ ਜਿਹੜੀਆਂ ਉਹ ਚੱਲਦੀਆਂ ਨਹੀਂ ਸੀਗੀਆਂ। ਆਪਾਂ ਕੱਲ੍ਹ ਵੀ ਗੱਲ ਸਾਂਝੀ ਕੀਤੀ ਸੀ ਕਿ ਜਿਹੜੇ
ਬਾਦਲਾਂ ਦੀਆਂ ਬੱਸਾਂ ਨੇ ਉਹਨਾਂ ਦੀ ਸਿਕਿਉਰਿਟੀ ਜ਼ਰੂਰ ਜਲੰਧਰ ਦੇ ਵਿੱਚ ਜਿਹੜੀ ਹੈ ਜੀ ਉਹ ਜਿਹੜੀਆਂ ਬੱਸ ਮਾਫ ਕਰਨਾ ਹਵਾਈ ਅੱਡੇ ਨੂੰ ਆਉਂਦੀਆਂ ਨੇ ਉਹਦੀ ਕੀਤੀ ਜਾ ਰਹੀ ਹੈ। ਜਿਹੜੀਆਂ ਦੂਸਰੀਆਂ ਨੇ ਬੱਸਾਂ ਉਹ ਗਾਇਬ ਹੋਈਆਂ ਨੇ ਇੱਥੇ ਪੰਜਾਬ ਦੇ ਵਿੱਚੋਂ, ਪੰਜਾਬ ਦੀਆਂ ਸੜਕਾਂ ਤੋਂ। ਐਕਚੁਅਲੀ ਗਾਇਬ ਕਿਹੜੀਆਂ ਹੋਈਆਂ ਨੇ, ਜਿਹੜੀਆਂ ਇੱਕ ਪਰਮਿਟ ਦੇ ਉੱਤੇ 8-8, 9-9 ਬੱਸਾਂ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਸੀਗੀਆਂ। ਸਵਾਲ ਥੋੜਾ ਜਿਹਾ ਇੰਨਾ ਜ਼ਰੂਰ ਹੈ ਕਿ ਪਹਿਲਾਂ ਐਤਕੀ ਤਾਂ ਅਜੇ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਗੱਲ ਜਾਂਦੀ ਹੈ। ਪਹਿਲਾਂ ਇਹ ਹੁੰਦਾ ਸੀਗਾ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਉਹਦੇ ਬੰਦਿਆਂ ਦੀਆਂ ਬੱਸਾਂ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ। ਜੇ ਇਸ ਗੱਲ ਦੇ ਉੱਤੇ ਕੰਟਰੋਲ ਰਹਿੰਦਾ ਤਾਂ ਜਿਹੜੀ ਇਸ ਵੇਲੇ ਘਾਟੇ ਦੇ ਵਿੱਚ ਜਾ ਰਹੀ PRTC ਜਾਂ ਪੰਜਾਬ ਰੋਡਵੇਜ਼ ਜਿਹੜੀ ਹੈ ਜੀ ਉਹਨੂੰ ਆਕਸੀਜਨ ਇਹ ਮਿਲ ਸਕਦੀ ਆ। ਵੇਖਣਾ ਇਹੀ ਹੋਊਗਾ ਕਿ ਜੇ ਇਹਨਾਂ ਪਰਿਵਾਰਾਂ ਦੀਆਂ ਬੱਸਾਂ ਗਾਇਬ ਹੋਈਆਂ ਨੇ, ਇਹ ਕਿਤੇ ਟੈਂਪਰੇਰੀ ਗਾਇਬ ਤਾਂ ਨਹੀਂ ਹੋਈਆਂ, ਪੱਕੇ ਤੌਰ ਦੇ ਉੱਤੇ ਜਿਹੜਾ ਜੀ ਉਹ ਜਾਂਦੀਆਂ ਨੇ, ਤਾਂ ਨਿਰਸੰਦੇਹ ਇਹ ਸੁੱਖ ਦਾ ਸਾਹ PRTC ਦੇ ਮੁਲਾਜ਼ਮਾਂ ਤੇ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੋਊਗਾ। ਕੋਈ ਪਤਾ ਨਹੀਂ ਜੀ, ਸ਼੍ਰੋਮਣੀ ਕਮੇਟੀ ਦੇ ਜਦੋਂ ਸਿਰੋਂ ਪਾ ਮਿਲਣਾ ਤਾਂ ਉਸ ਤੋਂ ਬਾਅਦ ਸ਼ਾਇਦ ਉਹ ਬੱਸਾਂ ਵੀ ਚੱਲ ਪੈਣ। ਅਖੀਰ ਵਿੱਚ ਆਜਨਾਮਾ ਕਿ ਸੁਣਿਆ ਬਾਦਲ ਦੀ ਜਦੋਂ ਸਰਕਾਰ ਹੈ ਨਾ, ਉੱਡਿਆ ਚੇਲਿਆਂ ਦੇ ਮੂੰਹ ਦਾ ਰੰਗ ਬੇਲੀ। ਸੁਣਿਆ ਬਾਦਲ ਦੀ ਜਦੋਂ ਸਰਕਾਰ ਹੈ ਨਾ, ਉੱਡਿਆ ਚੇਲਿਆਂ ਦੇ ਮੂੰਹ ਦਾ ਰੰਗ ਬੇਲੀ। ਖਾਣ ਪੀਣ ਦਾ ਅਜੇ ਨਹੀਂ ਸਬਰ ਆਇਆ, ਅਗਲਾ ਹਸ਼ਰ ਹੁਣ ਕਰੇ ਪਿਆ ਤੰਗ ਬੇਲੀ। ਮਾਰੇ ਕਈਆਂ ਨੂੰ ਆਪਸੀ ਡੰਗ ਪਹਿਲਾਂ, ਉਹ ਵੀ ਕਹਿੰਦੇ ਸੀ ਦੇਵਾਂਗੇ ਟੰਗ ਬੇਲੀ। ਰਹਿ ਗਈ ਸਿਰਫ ਦਲਾਲਾਂ ਦੀ ਓਟ, ਬਾਕੀ ਉਹੀ ਲੱਭਣਗੇ ਬਚਣ ਦੇ ਢੰਗ ਬੇਲੀ। ਪਹਿਲਾਂ ਆਉਂਦੇ ਦਲਾਲ ਸਨ ਦੇਣ ਰਕਮਾਂ, ਦੇਣੀ ਪੈ ਗਈ ਹੁਣ ਉਹਨਾਂ ਨੂੰ ਆਪ ਬੇਲੀ। ਪਹਿਲਾਂ ਆਉਂਦੇ ਦਲਾਲ ਸਨ ਦੇਣ ਰਕਮਾਂ, ਦੇਣੀ ਪੈ ਗਈ ਹੁਣ ਉਹਨਾਂ ਨੂੰ ਆਪ ਬੇਲੀ। ਮਾਇਆ ਆਉਣ ਤੇ ਜਾਣ ਦੀ ਚੀਜ਼ ਬੇਲੀ, ਮਾਇਆ ਮਾਂ ਤੇ ਮਾਇਆ ਹੀ ਬਾਪ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ। ਇਸੇ ਦੇ ਨਾਲ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਹੁੰਦਾ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।